ਅੱਜ ਦੀ ਕਿਤਾਬ ਗਲੋਬ ਕਹਾਣੀ ਜਮੀਲ ਅਹਿਮਦ ਪਾਲ ਹੋਰਾਂ ਦੀ ਤਰਜਮਾ ਕੀਤੀਆਂ ਹੋਈਆਂ ਕਹਾਣੀਆਂ ਦੀ ਕਿਤਾਬ ਹੈ। ਇਹਦੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਜ਼ੁਬਾਨਾਂ ਦੀਆਂ ਕਹਾਣੀਆਂ ਨੂੰ ਪੰਜਾਬੀ ਵਿੱਚ ਢਾਲਿਆ ਗਿਆ ਹੈ। ਕਿਉਂ ਜੇ ਇਹ ਕਹਾਣੀਆਂ ਦਾ ਤਰਜਮਾ ਇੱਕ ਕਹਾਣੀਕਾਰ ਕਰ ਰਹੇ ਸਨ, ਇਸ ਲਈ ਇਹ ਤਰਜਮਾ ਤਖਲੀਕੀ ਤਰਜਮਾ ਹੈ, ਜਿਹਦੇ ਵਿੱਚ ਖੂਬਸੂਰਤੀ ਇਸ ਤਰ੍ਹਾਂ ਦੀ ਹੈ ਕਿ ਇੰਝ ਲੱਗਦਾ ਹੈ ਕਿ ਇਹ ਪਹਿਲੀ ਵਾਰੀ ਤਖਲੀਕ ਕੀਤੀਆਂ ਜਾ ਰਹੀਆਂ ਨੇ। ਕਿਸੇ ਵੀ ਤਰਜਮੇ ਦਾ ਸੁਹੱਪਣ ਇਹੀ ਹੁੰਦਾ ਹੈ ਕਿ ਉਸ ਨੂੰ ਇੰਨੇ ਖੂਬਸੂਰਤ ਅੰਦਾਜ਼ ਨਾਲ ਬਿਆਨ ਕੀਤਾ ਜਾਏ ਕਿ ਉਹ ਤਖਲੀਕ ਦੇ ਨੇੜੇ ਤੇੜੇ ਜਾਪੇ। ਪਰ ਜਦੋਂ ਅਸੀਂ ਇਹ ਕਹਾਣੀਆਂ ਪੜ੍ਹਨੇ ਹਾਂ ਤਾਂ ਇਹ ਇੰਝ ਲੱਗਦਾ ਹੈ ਕਿ ਜਿਵੇਂ ਐਸੇ ਹੀ ਜ਼ੁਬਾਨ ਦੇ ਵਿੱਚ ਤਖਲੀਕ ਕੀਤੀਆਂ ਹੋਈਆਂ ਨੇ। ਕਿਉਂ ਜੇ ਇਹਦੇ ਪਿੱਛੇ ਕਹਾਣੀਕਾਰ ਅਤੇ ਤਰਜਮਾਕਾਰ ਦੀ ਮਿਹਨਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਇਹ ਕਹਾਣੀਆਂ ਵੱਖ-ਵੱਖ ਰਿਸਾਲਿਆਂ ਦੇ ਵਿੱਚ ਛਾਪੇ ਚੜ੍ਹ ਚੁੱਕੀਆਂ ਨੇ। ਸਵੇਰ ਵਰਗੇ ਰਿਸਾਲੇ ਦੇ ਵਿੱਚ ਮਗਰਬੀ ਕਹਾਣੀਆਂ, ਵਿਦੇਸ਼ੀ ਕਹਾਣੀਆਂ ਅਤੇ ਤਰਜਮਾ ਕੀਤੀਆਂ ਕਹਾਣੀਆਂ ਅਕਸਰ ਛਪਦੀਆਂ ਰਹਿੰਦੀਆਂ ਸਨ। ਜਮੀਲ ਅਹਿਮਦ ਪਾਲ ਹੋਰਾਂ ਦੀਆਂ ਕਹਾਣੀਆਂ ਇਹ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਤਰਜਮਾ ਕੀਤੀਆਂ ਹੋਈਆਂ ਕਹਾਣੀਆਂ ਦੇ ਹਵਾਲੇ ਨਾਲ ਦੇਖਿਆ ਜਾਏ ਤੇ ਇੰਨੀਆਂ ਜ਼ਿਆਦਾ ਕਹਾਣੀਆਂ ਹੋਰ ਕਿਸੇ ਵੀ ਤਰਜਮਾਕਾਰ ਦੇ ਕੋਲ ਨਹੀਂ ਮਿਲਦੀਆਂ ਜੋ ਕਿਤਾਬੀ ਸੂਰਤ ਵਿੱਚ ਛਾਪੀਆਂ ਗਈਆਂ ਹੋਣ। ਜਮੀਲ ਅਹਿਮਦ ਪਾਲ ਹੋਰਾਂ ਨੇ ਇਸ ਤੋਂ ਪਹਿਲਾਂ ਬੁੱਢਾ ਤੇ ਸਮੁੰਦਰ, ਅਰਨੈਸਟ ਹੈਮਿੰਗਵੇ ਦਾ ਜਿਹੜਾ ਨਾਵਲ ਹੈ, ਜਿਹੜਾ BA ਦੇ ਸਿਲੇਬਸ ਵਿੱਚ ਵੀ ਹੈ, ਉਸ ਨੂੰ ਵੀ ਪੰਜਾਬੀ ਦੇ ਵਿੱਚ ਢਾਲਿਆ ਹੈ, ਪੰਜਾਬੀ ਵਿੱਚ ਤਰਜਮਾ ਕੀਤਾ ਹੈ। ਹਿੰਦੀ ਕਹਾਣੀਆਂ ਦਾ ਪੰਜਾਬੀ ਦੇ ਵਿੱਚ ਤਰਜਮਾ ਕੀਤਾ। ਮਸ਼ਰਕੀ ਪੰਜਾਬ ਦੀਆਂ ਕਹਾਣੀਆਂ ਲਿਪੀਅੰਤਰ ਕਰਕੇ ਛਾਪਦੇ ਰਹਿੰਦੇ ਨੇ। ਫਿਰ ਬਹੁਤ ਜ਼ਿਆਦਾ ਕਹਾਣੀਆਂ ਜਿਹੜੀਆਂ ਨੇ ਪੰਜਾਬੀ ਕਹਾਣੀਆਂ ਦਾ ਹੋਰ ਜ਼ੁਬਾਨਾਂ ਦੇ ਵਿੱਚ ਤਰਜਮਾ ਵੀ ਉਹ ਕਰਦੇ ਰਹਿੰਦੇ ਨੇ। ਕਿਉਂ ਜੇ ਨਵੀਂ ਪੰਜਾਬੀ ਕਹਾਣੀ ਨੂੰ ਜੇ ਅਸੀਂ ਵੇਖੀਏ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਦਾਨ ਜਿਹੜਾ ਉਹ ਜਮੀਲ ਅਹਿਮਦ ਪਾਲ ਹੋਰਾਂ ਦਾ ਦਿੱਤਾ ਹੋਇਆ। ਕਿਉਂ ਜੇ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਕਹਾਣੀ ਦਾ ਇੱਕ ਆਸ਼ਕ ਮਿਥਿਆ ਹੈ ਅਤੇ ਉਹ ਪੰਜਾਬੀ ਕਹਾਣੀ ਦੇ ਹਵਾਲੇ ਨਾਲ ਯਤਨ ਕਰਦੇ ਰਹਿੰਦੇ ਨੇ। ਇਹ ਕਿਤਾਬ ਹੈ ਤਾਂ ਕੁਛ ਵਰ੍ਹੇ ਪੁਰਾਣੀ ਹੈ, ਪਰ ਪੰਜਾਬੀ ਕਹਾਣੀ ਅਤੇ ਪੰਜਾਬੀ ਤਰਜਮਾ ਪੜ੍ਹਨ ਵਾਲਿਆਂ ਵਾਸਤੇ ਇਹਦੇ ਵਿੱਚ ਬਹੁਤ ਜ਼ਿਆਦਾ ਕੁਛ ਮਿਲਦਾ ਹੈ ਪੜ੍ਹਨ ਵਾਸਤੇ। ਇਹਦੇ ਵਿੱਚ ਆਲ ਦੁਆਲ ਦੀ ਕਹਾਣੀ ਵੀ ਹੈ, ਯਾਨੀ ਬਲੋਚੀ, ਪਸ਼ਤੋ, ਸਿੰਧੀ ਕਹਾਣੀ। ਫਿਰ ਬਰੇ ਸਗੀਰ ਪਾਕੋ ਹਿੰਦ ਦੀਆਂ ਜਿਹੜੀਆਂ ਜ਼ੁਬਾਨਾਂ ਨੇ ਉਹਦੇ ਹਵਾਲੇ ਨਾਲ ਗੁਜਰਾਤੀ, ਤਾਮਿਲ, ਬੰਗਾਲੀ, ਹਿੰਦੀ ਅਤੇ ਮਲਿਆਲਮ, ਕਸ਼ਮੀਰੀ, ਉਰਦੂ ਦੀਆਂ ਕਹਾਣੀਆਂ ਦਾ ਵੀ ਪੰਜਾਬੀ ਵਿੱਚ ਤਰਜਮਾ ਕੀਤਾ ਗਿਆ ਹੈ। ਇਸਲਾਮੀ ਦੁਨੀਆ, ਅਰਬੀ ਦੀਆਂ, ਫਾਰਸੀ ਦੀਆਂ, ਤੁਰਕੀ ਜ਼ੁਬਾਨ ਦੀਆਂ, ਚੀਨੀ ਦੀਆਂ, ਜਾਪਾਨੀ ਜ਼ੁਬਾਨ ਦੀਆਂ, ਸਿੰਗਾਪੁਰੀ ਜ਼ੁਬਾਨ ਦੀਆਂ ਜਿਹੜੀਆਂ ਕਹਾਣੀਆਂ ਨੇ ਇਹਦੇ ਵਿੱਚ ਤਰਜਮਾ ਕੀਤਾ ਗਿਆ। ਰੂਸੀ ਜੇ ਅਸੀਂ ਦੇਖੀਏ ਅਤੇ ਰੂਸ ਦੇ ਹਵਾਲੇ ਨਾਲ ਆਰਮੀਨੀਆਈ, ਬਲਗਾਰੀ, ਤਾਜਿਕ, ਪੋਲਿਸ਼, ਹੰਗੇਰੀਅਨ, ਅੰਗਰੇਜ਼ੀ ਕਹਾਣੀਆਂ ਦੇ ਤਰਜਮੇ, ਜਰਮਨ ਕਹਾਣੀਆਂ ਦੇ ਤਰਜਮੇ, ਫਰਾਂਸੀਸੀ ਕਹਾਣੀਆਂ ਦੇ ਤਰਜਮੇ, ਸਵੀਡਿਸ਼ ਕਹਾਣੀਆਂ, ਸਪੇਨੀ ਕਹਾਣੀਆਂ, ਅਮਰੀਕੀ ਕਹਾਣੀਆਂ ਦੇ ਤਰਜਮੇ ਜਿਹੜੇ ਨੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ। ਇਸ ਕਿਤਾਬ ਵਿੱਚ ਅੰਗਰੇਜ਼ੀ ਅਤੇ ਅਮਰੀਕੀ ਕਹਾਣੀ ਨੂੰ ਵੱਖਰਾ ਕਰਕੇ ਜਿਹੜਾ ਬਿਆਨਿਆ ਗਿਆ ਹੈ ਤਾਂ ਕਿ ਅੰਗਰੇਜ਼ੀ ਕਹਾਣੀਆਂ ਦੀਆਂ ਜਿਹੜੀਆਂ ਬਹੁਤੀਆਂ ਕਿਸਮਾਂ ਨੇ ਇਹਦੇ ਵਿੱਚ ਮਿਲ ਜਾਣ। ਜੇ ਤੁਸੀਂ ਇਹ ਕਹਾਣੀ ਪੜ੍ਹਦੇ ਹੋ ਅਤੇ ਕਹਾਣੀਆਂ ਦੀ ਇਹ ਕਿਤਾਬ ਪੜ੍ਹਦੇ ਹੋ ਤਾਂ ਤੁਹਾਨੂੰ ਵੱਖ-ਵੱਖ ਦੇਸ਼ਾਂ ਦੇ ਜੀਵਨ ਦੇ ਬਾਰੇ ਅਤੇ ਫਿਰ ਕਹਾਣੀ ਲਿਖਣ ਦਾ ਜਿਹੜਾ ਅੰਦਾਜ਼ ਹੈ ਉਸ ਹਵਾਲੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਹਾਣੀ ਕਿਵੇਂ ਦੀ ਲਿਖੀ ਜਾ ਰਹੀ ਸੀ, ਕਿਵੇਂ ਦੀ ਲਿਖੀ ਜਾ ਰਹੀ ਹੈ ਅਤੇ ਕਹਾਣੀ ਨੂੰ ਕਿਵੇਂ ਲਿਖਿਆ ਜਾਣਾ ਚਾਹੀਦਾ ਹੈ। ਇਸ ਦੇ ਹਵਾਲੇ ਨਾਲ ਦੁਨੀਆ ਦੇ ਉਹਨਾਂ ਕਹਾਣੀਕਾਰਾਂ ਦੇ ਤਜਰਬੇ ਵੀ ਤੁਹਾਨੂੰ ਸਾਹਮਣੇ ਆ ਜਾਂਦੇ ਨੇ। ਉਹਨਾਂ ਕੋਲੋਂ ਸਿੱਖਣ ਲਈ ਜਿਹੜਾ ਹੈ ਉਹ ਬਹੁਤ ਕੁਝ ਮਿਲਦਾ ਹੈ ਕਿ ਕਿਵੇਂ ਉਹ ਜ਼ੁਬਾਨ ਦਾ ਵਰਤਾਰਾ ਕਰਦੇ ਨੇ, ਕਿਵੇਂ ਉਹ ਪਲਾਟ ਜਿਹੜਾ ਹੈ ਚੁਣਦੇ ਨੇ, ਕਿਵੇਂ ਉਹ ਕਰੈਕਟਰਾਈਜੇਸ਼ਨ, ਕਿਵੇਂ ਉਹ ਛੋਟੇ-ਛੋਟੇ ਫਿਕਰੇ ਜਾਂ ਅਜਿਹੇ ਮੰਜ਼ਰ ਬਿਆਨ ਕਰਦੇ ਨੇ ਕਿ ਜਿਸ ਨਾਲ ਕਹਾਣੀ ਦੇ ਵਿੱਚ ਜ਼ਿੰਦਗੀ ਨਜ਼ਰ ਆਵੇ, ਕਹਾਣੀ ਜਿੰਦੀ ਜਾਗਦੀ ਜਿਹੜੀ ਉਹ ਨਜ਼ਰ ਆਵੇ। ਕਹਾਣੀਕਾਰ ਜਾਂ ਤਰਜਮਾਕਾਰ ਜਦੋਂ ਇਹ ਚੀਜ਼ਾਂ ਬਿਆਨ ਕਰ ਰਿਹਾ ਹੁੰਦਾ ਤਾਂ ਉਸ ਦੇ ਸਾਹਮਣੇ ਉਹ ਪਾਠਕ ਵੀ ਹੁੰਦਾ ਜਿਸ ਨੇ ਉਹ ਕਹਾਣੀ ਨੂੰ ਪੜ੍ਹਨਾ ਹੈ। ਅਤੇ ਜਦੋਂ ਇਹ ਕਹਾਣੀਕਾਰ, ਇਹ ਤਰਜਮਾਕਾਰ ਜਿਹੜਾ ਸਾਹਮਣੇ ਆ ਜਾਂਦਾ ਹੈ ਉਹਦੇ ਵਿੱਚ ਕਹਾਣੀਆਂ ਦੀ ਚੋਣ ਕਰਨਾ
ਬਹੁਤ ਜ਼ਰੂਰੀ ਹੁੰਦਾ ਹੈ ਕਿ ਇੱਕ ਤਰਜਮਾਕਾਰ ਸਿੱਧਾ ਸਾਦਾ ਜਿਹੜਾ ਤਰਜਮਾਕਾਰ ਹੈ ਉਹਦੇ ਸਾਰੀਆਂ ਜੋੜੀ ਵੀ ਕਹਾਣੀਆਂ ਆਏਗੀ ਉਹ ਸਾਹਮਣੇ ਲਿਆ ਕੇ ਰੱਖ ਦੇਗਾ। ਲੇਕਿਨ ਜਿਹੜਾ ਆਪ ਮੰਜਿਆ ਹੋਇਆ ਕਹਾਣੀਕਾਰ ਹੈ ਉਹ ਅਜਿਹੀ ਕਹਾਣੀ ਚੁਣੇਗਾ ਜਿਸ ਨਾਲ ਪੜ੍ਹਨ ਵਾਲਾ ਵੀ ਚੌਂਕ ਜਾਏ, ਪੜ੍ਹਨ ਵਾਲੇ ਨੂੰ ਵੀ ਕੋਈ ਨਵੀਂ ਚੀਜ਼ ਜਿਹੜੀ ਉਹ ਸਾਹਮਣੇ ਆਵੇ। ਇਸ ਲਈ ਜਮੀਲ ਅਹਿਮਦ ਪਾਲ ਹੋਰੀ ਖੁਦ ਵੀ ਕਹਾਣੀਕਾਰ ਨੇ ਔਰ ਵੱਡੇ ਮੰਜੇ ਹੋਏ ਕਹਾਣੀਕਾਰ ਜਿਨ੍ਹਾਂ ਦੇ ਪਰਾਗੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਛਪ ਚੁੱਕੇ ਨੇ, ਉਹਨਾਂ ਨੇ ਜਿਹੜੀਆਂ ਕਹਾਣੀਆਂ ਚੁਣੀਆਂ ਨੇ ਉਹ ਵੀ ਆਪਣੇ ਫਨ ਦੀ ਨੁਮਾਇਆ ਜਿਹੜੀ ਪਛਾਣ ਰੱਖਦੇ ਨੇ। ਇਸੇ ਲਈ ਇਹ ਗਲੋਬ ਕਹਾਣੀ ਜਿਹੜੀ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਜਿਹੜਾ ਹੈ ਉਹ ਪੜ੍ਹਨ ਨੂੰ ਸਿੱਖਣ ਨੂੰ ਮਿਲਦਾ ਹੈ। ਇਹ ਕਿਤਾਬ ਮਸੂਦ ਖੱਦਰਪੋਸ਼ ਟਰਸਟ ਵੱਲੋਂ ਛਾਪੀ ਗਈ ਸੀ। ਇਹ ਕਿਤਾਬ ਮਾਰਚ 2009 ਦੇ ਵਿੱਚ ਛਾਪੇ ਚੜੀ, ਜਿਹਦਾ ਮੁੱਲ ਜਿਹੜਾ ਹੈ ਉਹ 500 ਰੁਪਇਆ ਰੱਖਿਆ ਗਿਆ ਸੀ। ਇਹ ਕਿਤਾਬ ਕਾਫੀ ਕੁਛ ਇਹਦੇ ਵਿੱਚ ਸਮੋਇਆ, 608 ਸਫ਼ਿਆਂ ਦੀ ਇਹ ਕਿਤਾਬ ਹੈ। ਉਸ ਵੇਲੇ ਇਹਦਾ ਮੁੱਲ 500 ਰੁਪਏ ਸੀ ਅਤੇ 700 ਦੀ ਤਾਦਾਦ ਦੇ ਵਿੱਚ ਇਹ ਕਿਤਾਬ ਛਾਪੀ ਗਈ ਸੀ। ਇਹ ਕਹਾਣੀ ਦੇ ਨਾਲ ਮੁਹੱਬਤ ਕਰਨ ਵਾਲੇ ਅਤੇ ਵਿਦੇਸੀ ਅਤੇ ਦੇਸੀ ਕਹਾਣੀ ਨੂੰ ਪੜ੍ਹਨ ਵਾਲੇ, ਉਹਨਾਂ ਦੇ ਅੰਦਾਜ਼ ਨੂੰ, ਤਰਜਮੇ ਨੂੰ ਸਮਝਣ ਵਾਲੇ ਜਿਹੜੇ ਪਾਠਕ ਨੇ ਉਹਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਉਂ ਜੀ ਕਹਾਣੀ ਦੀ ਬੁਣਤਰ ਅਤੇ ਕਹਾਣੀ ਨੂੰ ਸਿੱਖਣ ਅਤੇ ਕਹਾਣੀ ਦੇ ਨਵੇਂ ਸਵਾਦ ਲੈਣ ਵਾਸਤੇ ਤੁਹਾਨੂੰ ਜ਼ਰੂਰ ਇਹੋ ਜਿਹੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ। ਅਤੇ ਪੰਜਾਬੀ ਵਿੱਚ ਗਲੋਬ ਕਹਾਣੀ ਵਰਗੀ ਜੇ ਅਗਰ ਕਿਤਾਬ ਹੈ ਅਤੇ ਹਰ ਪੰਜਾਬੀ ਦਾ ਇਹ ਫਰਜ਼ ਬਣਦਾ ਹੈ ਕਿ ਉਸ ਪੰਜਾਬੀ ਦਾ ਜ਼ਰੂਰ ਫਰਜ਼ ਬਣਦਾ ਹੈ ਕਿ ਜਿਹੜਾ ਕਹਾਣੀ ਲਿਖਣਾ ਚਾਹੁੰਦਾ ਹੈ, ਜਿਹੜਾ ਨਾਵਲ ਦੇ ਹਵਾਲੇ ਨਾਲ ਕੁਛ ਨਾ ਕੁਛ ਅੱਗੇ ਕਰਨਾ ਚਾਹੁੰਦਾ ਹੈ। ਇਸ ਲਈ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਭਾਵੇਂ ਇਹ ਤਰਜਮਾ ਹੈ ਲੇਕਿਨ ਇੱਕ ਅਨਮੁੱਲਾ ਵਾਧਾ ਹੈ। 2009 ਤੋਂ ਲੈ ਕੇ ਅਜੇ ਤੱਕ 2021 ਦੇ ਅਖੀਰਲੇ ਜਿਹੜੇ ਦਿਨ ਨੇ 26 ਦਸੰਬਰ ਨੂੰ ਜਦੋਂ ਇਹ ਗੱਲ ਹੋ ਰਹੀ ਹੈ, ਉਸ ਵੇਲੇ ਤੱਕ ਐਡੀ ਵੱਡੀ ਕਿਤਾਬ ਜਿਹੜੀ ਹੈ ਉਹ ਪੰਜਾਬੀ ਕਹਾਣੀ ਦੇ ਵਿੱਚ ਤਰਜਮਾ ਕਰਕੇ ਨਹੀਂ ਆਈ। ਨਾ ਹੀ ਉਸ ਤੋਂ ਪਹਿਲੇ ਪਾਕਿਸਤਾਨੀ ਪੰਜਾਬ ਦੇ ਅੰਦਰ ਇਹ ਕਹਾਣੀਆਂ ਦੀ ਕਿਤਾਬ ਐਡੀ ਨਜ਼ਰ ਆਉਂਦੀ ਹੈ, ਨਾ ਹੀ ਹਾਲੇ ਤੱਕ ਕਿਸੇ ਤਰਜਮਾਕਾਰ ਨੇ ਇਹ ਯਤਨ ਜਿਹੜਾ ਕੀਤਾ ਹੈ। ਸਾਨੂੰ ਬਤੌਰੇ ਕਹਾਣੀਕਾਰ, ਬਤੌਰੇ ਤਰਜਮਾਕਾਰ ਜਮੀਲ ਅਹਿਮਦ ਪਾਲ ਹੋਰਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਐਡਾ ਸੋਹਣਾ ਕੰਮ ਜਿਹੜਾ ਹੈ ਉਹ ਪੰਜਾਬੀ ਅਦਬ ਨੂੰ ਦਾਨ ਕੀਤਾ ਹੈ।